इंडोस टीवी ने लाइव सब्सक्राइब करो, लाइक करो और शेयर करो। ਸ਼ਿਫਟ ਹੁੰਨੇ ਆ ਭਾਜੀ, ਲੋਟੋ ਨਿਕਲਣ ਵਾਲੀ ਆ ਜਲਦੀ ਤੇ ਲੈਨੇ ਆਪਾਂ ਇੱਥੇ ਪ੍ਰਾਪਰਟੀ ਬਾਅਦ ਚ। ਤੇ ਇੱਕ ਸਾਂਝਾ ਮੇਲਾ ਆ ਸਿਡਨੀ ਮੈਲਬੌਰਨ ਦੇ ਵਿਚਾਲੇ ਐਡੀਲੇਡ ਨੂੰ। ਮੇਲੇ ਤੇ ਬੜਾ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਜੀ ਤੇ ਬੜਾ ਆਨੰਦ ਆਇਆ ਜੀ, ਬਹੁਤ ਰੂਹ ਖੁਸ਼ ਹੋ ਗਈ ਅੱਜ ਜੀ। ਸੋ ਦੇਖੋ ਆਪਾਂ ਸਟਾਲਸ ਵਗੈਰਾ ਘੁੰਮ ਹੀ ਰਹੇ ਸੀ ਤੇ ਸਾਨੂੰ ਟਿਕਟੌਕ ਦੇ ਸਟਾਰ ਸਾਡੇ ਮੰਨਨ ਬਿਜ਼ਨਸ ਵਾਲੇ ਮਿਲ ਚੁੱਕੇ ਨੇ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ ਜੀ? ਬਹੁਤ ਵਧੀਆ ਭਾਜੀ, ਤੁਹਾਡੀਆਂ ਬਹੁਤ ਸਾਰੀ ਅਸੀਂ ਟਿਕਟੌਕ ਦੇ ਵੀਡੀਓ ਅਲੱਗ-ਅਲੱਗ ਦੇਖਦੇ ਰਹਿੰਦੇ ਹਾਂ। ਤੁਸੀਂ ਸਾਨੂੰ ਬਿਜ਼ਨਸ ਬਹੁਤ ਜ਼ਿਆਦਾ ਸੁਜੈਸਟ ਕਰਦੇ ਹੋ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਕਿ ਤੁਸੀਂ ਇੱਥੇ ਆਏ ਤੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਗ੍ਰਿਫਿਥ ਦੀ ਗੇਮਾਂ ਦੇ ਉੱਤੇ। ਥੈਂਕ ਯੂ ਭਾਜੀ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਗ੍ਰਿਫਿਥ ਉੱਤੇ। ਇਹ ਸਾਡਾ ਪਹਿਲਾ ਮੇਲਾ ਜੀ ਜਿੱਥੇ ਅਸੀਂ ਕਵਰ ਕਰਨ ਲੱਗੇ ਹਾਂ। ਬੜਾ ਨਜ਼ਾਰਾ ਆਇਆ, ਬੜੇ ਵੀਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਬੜੇ ਵੀਰ ਕਹਿੰਦੇ ਸੀਗੇ ਅਸੀਂ ਤੁਹਾਨੂੰ ਫੋਨ ਕਰਦੇ ਹਾਂ, ਫੋਨ 'ਤੇ ਗੱਲਾਂ ਹੁੰਦੀਆਂ ਨੇ। ਇੱਕ ਸਾਡੇ ਹੀ ਪਿੰਡ ਦਾ ਮੁੰਡਾ, ਉਹਨੂੰ ਲਗਭਗ 10 ਸਾਲ ਆਏ ਨੂੰ ਹੋ ਗਏ ਆ ਤੇ ਕਦੇ ਮੁਲਾਕਾਤ ਨਹੀਂ ਹੋਈ ਸੀ ਤੇ ਉਹ ਅੱਜ ਮਿਲ ਗਿਆ। ਮੇਰੇ ਮਾਮਾ ਜੀ ਦਾ ਬੇਟਾ ਜੀ, ਉਹ ਮੈਨੂੰ ਮਿਲ ਗਿਆ ਜੀ। ਇਹ ਤਾਂ ਮੇਰੇ ਸਕੇ ਨੇ ਜਿਹੜੇ ਮੈਨੂੰ ਮਿਲੇ ਨੇ। ਬਾਕੀ ਸਾਡੇ ਬਹੁਤ ਸਾਰੇ ਆਪਣੇ ਮੇਰੇ ਹੀ ਕਲਾਇੰਟ ਜਿਹੜੇ ਕਾਫੀ ਅਸੀਂ ਬਹੁਤ ਰਿਪੀਟ ਬਿਜ਼ਨਸ ਕਰ ਚੁੱਕੇ ਹਾਂ। ਰੂਬਰੂ ਨਹੀਂ ਕਦੇ ਹੋਏ ਸੀਗੇ, ਮੁਲਾਕਾਤਾਂ ਨਹੀਂ ਹੋਈਆਂ ਸੀਗੀਆਂ, ਅੱਜ ਉਹਨਾਂ ਨਾਲ ਮਿਲੇ ਆ ਜੀ। ਨਵਿਆਂ ਵੀਰਾਂ ਨੂੰ ਬਹੁਤ ਮਿਲੇ ਆ ਜਿਨ੍ਹਾਂ ਨੇ ਬਿਜ਼ਨਸ ਬਾਰੇ ਜਾਣਿਆ ਜੀ, ਬਿਜ਼ਨਸ ਕਿਹੜਾ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ। ਉਹਦੇ ਬਾਅਦ ਥੋੜ੍ਹੀ ਮੋਟੀ ਗੱਲਾਂ ਬਾਤਾਂ ਹੋਈਆਂ। ਬਜਟ ਕਿਵੇਂ ਐਲੋਕੇਟ ਕੀਤੇ ਜਾਂਦੇ ਨੇ ਬਿਜ਼ਨਸ ਉੱਤੇ, ਕਿ ਬਿਜ਼ਨਸ ਲੈਣ ਤੋਂ ਪਹਿਲਾਂ ਜਿਹੜੇ ਬਜਟ ਹੁੰਦੇ ਆ ਉਹ ਕਿਵੇਂ ਅਸੀਂ ਰੱਖੀਏ। ਬਿਜ਼ਨਸ ਲੈਣ ਤੋਂ ਪਹਿਲਾਂ ਅਸੀਂ ਕਿਹੜੀਆਂ ਚੀਜ਼ਾਂ ਧਿਆਨ ਰੱਖੀਏ ਕਿ ਆਹ ਚੀਜ਼ਾਂ ਸਾਨੂੰ ਲੈਣੀਆਂ ਚਾਹੀਦੀਆਂ, ਰੱਖਣਾ ਚਾਹੀਦੀ ਨਿਗਾ, ਆਹ ਨਹੀਂ ਲੈਣੀ ਚਾਹੀਦੀ ਚੀਜ਼। ਜਾਂ ਅਸੀਂ ਜੇ ਬਿਜ਼ਨਸ ਚੂਜ਼ ਕਰਨਾ ਹੈ ਉਹਦੇ ਪਿੱਛੇ ਸਾਨੂੰ ਪਹਿਲਾਂ ਮੈਥਮੈਟਿਕਸ ਕਿਹੜੇ ਕਰਨੇ ਚਾਹੀਦੇ ਆ। ਕਈ ਡਿਸਕਸ਼ਨਾਂ ਹੋਈਆਂ ਜੀ ਅੱਜ ਗ੍ਰਿਫਿਥ ਦੇ ਮੇਲੇ ਤੇ। ਬੜਾ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਜੀ ਤੇ ਬੜਾ ਆਨੰਦ ਆਇਆ ਜੀ, ਬਹੁਤ ਰੂਹ ਖੁਸ਼ ਹੋ ਗਈ ਅੱਜ ਜੀ। ਤੇ ਬੜੇ ਚੰਗੇ ਲੋਕਾਂ ਨੂੰ ਮਿਲਿਆ ਜਿਹਨੂੰ ਐਕਸਪੈਕਟੇਸ਼ਨ ਨਹੀਂ ਹੈਗੀ ਸੀ ਕਿ ਇਹਨਾਂ ਨੂੰ ਮਿਲ ਸਕਦੇ ਆ ਜੀ। ਤੇ ਥੈਂਕ ਯੂ ਆਰਗੇਨਾਈਜ਼ਰਾਂ ਦਾ ਜੀ, ਥੈਂਕ ਯੂ ਤੁਹਾਡਾ ਜੀ ਜਿਨ੍ਹਾਂ ਨੇ ਮੌਕਾ ਦਿੱਤਾ ਸਾਨੂੰ ਅਸੀਂ ਇੱਥੇ ਮਿਲਣ ਦਾ ਜੀ। ਤੇ ਰੀਲੀ ਆਮ ਆਊਟ ਆਫ 10 ਜੀ। ਸੋ ਥੈਂਕ ਯੂ ਸੋ ਮਚ ਫॉर योर ਟਾਈਮ ਹੀ। ਤੁਹਾਨੂੰ ਅਗਲੀ ਵਾਰ ਜਲਦੀ ਹੀ ਕਿਸੇ ਨਾ ਕਿਸੇ ਮੇਲੇ ਤੇ ਜ਼ਰੂਰ ਮਿਲਾਂਗੇ। ਥੈਂਕ ਯੂ ਭਾਜੀ। ਸੋ ਦੇਖੋ ਆਪਾਂ ਸਟਾਲਸ ਜਾ ਰਹੇ ਸੀਗੇ, ਪਹਿਲਾਂ ਵੀ ਆਪਾਂ ਕਿਤਾਬਾਂ ਕੀਤੀਆਂ ਨੇ ਤੇ ਕਿਤਾਬਾਂ ਜ਼ਿੰਦਗੀ ਦਾ ਇੱਕ ਬਹੁਤ ਜ਼ਿਆਦਾ ਅਹਿਮ ਹਿੱਸਾ ਨੇ। ਤੇ ਇੱਥੇ ਸਾਡੇ ਨਾਲ ਕਿਤਾਬਾਂ ਦੀ ਇੱਕ ਸਟਾਲ ਫੇਰ ਮਿਲੀ ਹੈ ਸਾਨੂੰ। ਸਤਿ ਸ਼੍ਰੀ ਅਕਾਲ ਭਾਜੀ। ਕਿੱਥੋਂ ਹੋ ਤੁਸੀਂ ਭਾਜੀ? ਅਸੀਂ ਮੈਲਬੌਰਨ ਤੋਂ ਆਏ ਜੀ, ਟਾਰਨੇਟ ਤੋਂ ਜੀ। ਭਾਜੀ ਮੈਨੂੰ ਲੱਗਦਾ ਇੱਥੇ ਸਾਰੀ ਦੀ ਸਾਰੀ ਜਿੰਨੀਆਂ ਸਟਾਲਸ ਸ਼ਾਇਦ ਉਹ ਮੈਲਬੌਰਨ ਤੋਂ ਹੀ ਨੇ। ਹਾਂਜੀ ਮੋਸਟਲੀ ਹਾਂਜੀ ਉਧਰੋਂ ਆਏ ਜੀ। ਜਿੰਨਾ ਵੀ ਅਸੀਂ ਪੁੱਛਦੇ ਹਾਂ ਉਹ ਸਾਰੇ ਮੈਲਬੌਰਨ ਤੋਂ ਹੀ ਨੇ। ਭਾਜੀ ਤੁਹਾਡੀ ਪੰਜਾਬ ਕਿਤਾਬ ਘਰ, ਮੈਂ ਸ਼ਾਇਦ ਇਹਨਾਂ ਦੀ ਇੱਕ ਪਹਿਲਾਂ ਐਡਵਰਟਾਈਜ਼ਮੈਂਟ ਵੀ ਦੇਖੀ ਸੀਗੀ ਜਦੋਂ ਇੰਸਟਾਗ੍ਰਾਮ ਤੇ ਤੁਸੀਂ ਪਾਈ ਹੋਈ ਸੀ। ਹਾਂਜੀ ਜ਼ਰੂਰ, ਅਸੀਂ ਅਪਡੇਟ ਕਰਦੇ ਰਹਿੰਦੇ ਜੋ ਨਵੇਂ ਟਾਈਟਲ ਆਉਂਦੇ ਨੇ। ਸਾਡੇ ਕੋਲੇ ਕਿਤਾਬਾਂ ਆਉਂਦੀਆਂ ਨੇ, ਕੋਈ ਸਿੱਖ ਇਤਿਹਾਸ ਨਾਲ ਰਿਲੇਟਡ, ਬੱਚਿਆਂ ਲਈ ਕਾਇਦੇ ਹੁੰਦੇ ਨੇ ਸਾਰੀਆਂ ਆਪਣੇ ਕੋਲੇ। ਲਿਟਰੇਚਰ ਜਿਵੇਂ ਲਾ ਲਓ, ਨਾਵਲ ਹੋ ਗਏ, ਕਹਾਣੀਆਂ ਹੋ ਗਈਆਂ, ਠੀਕ ਆ, ਸ਼ੇਰੋ ਸ਼ਾਇਰੀ, ਕਵਿਤਾਵਾਂ, ਹਰ ਤਰ੍ਹਾਂ ਦੀਆਂ ਕਿਤਾਬਾਂ ਅਵੇਲੇਬਲ ਨੇ ਆਪਣੇ ਕੋਲੇ, ਉਪਲਬਧ ਨੇ। ਤੇ ਜੇ ਮਤਲਬ ਕਿ ਤੁਹਾਡੇ ਕੋਲ ਨਾਰਮਲੀ ਇਹ ਨਹੀਂ ਕਿ ਵੀ ਇਕੱਲਾ ਸਿੱਖ ਇਤਿਹਾਸ ਦੇ ਰਿਲੇਟਡ, ਦੂਜੀਆਂ ਵੀ ਕਿਤਾਬਾਂ ਮਿਲ ਸਕਦੀਆਂ ਨੇ? ਹਰ ਤਰ੍ਹਾਂ ਦੀਆਂ ਕਿਤਾਬਾਂ ਨੇ ਜੀ ਆਪਣੇ ਕੋਲੇ। ਤੁਸੀਂ ਲਾ ਲਓ ਵੀ ਅੰਮ੍ਰਿਤਾ ਪ੍ਰੀਤਮ ਹੋ ਗਿਆ, ਸੁਰਜੀਤ ਪਾਤਰ ਜੀ ਹੋ ਗਏ, ਹਰ ਤਰ੍ਹਾਂ ਦੀਆਂ ਕਵਿਤਾਵਾਂ ਹੋ ਗਈਆਂ, ਗਜ਼ਲਾਂ ਹੋ ਗਈਆਂ। ਹਾਂਜੀ, ਬੱਚਿਆਂ ਦੀਆਂ ਜਿਵੇਂ ਆਪਾਂ ਕਹਿ ਲਓ ਵੀ ਆਪਾਂ ਇੱਥੇ ਵੱਡਾ ਆਪਣੇ ਲਈ ਚੈਲੰਜ ਇਹੀ ਆ ਕਿ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨਾ। ਆਪਾਂ ਬੱਚਿਆਂ ਲਈ ਬਹੁਤ ਸਾਰੀਆਂ ਕਿਤਾਬਾਂ ਅਸੀਂ ਲੈ ਕੇ ਆਏ ਸੀਗੇ ਜੋ ਧੜਾ ਵਿਕ ਗਈਆਂ। ਮੇਨ ਮਾਪਿਆਂ ਦੇ ਵਿੱਚ ਇਹੀ ਆ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ, ਪੰਜਾਬ ਨਾਲ ਜੋੜੀਏ। ਹਾਂਜੀ, ਉਸੇ ਅਸੀਂ ਮਕਸਦ ਨਾਲ ਸਾਰੀਆਂ ਕਿਤਾਬਾਂ ਲੈ ਕੇ ਆਏ ਆ ਮਾਪਿਆਂ ਨੂੰ। ਮੋਟੀਵੇਸ਼ਨਲ ਬੁੱਕਸ ਨੇ ਸਾਡੇ ਕੋਲੇ, ਹਰ ਤਰ੍ਹਾਂ ਦੀਆਂ ਬੁੱਕਸ ਅਵੇਲੇਬਲ ਨੇ। ਜਿਵੇਂ ਕਿ ਇਹ ਨਹੀਂ ਹੈ ਜੋ ਪਾਸ਼ ਕਾਵ ਹੋ ਗਿਆ ਜਾਂ ਹੋਰ ਵੀ ਉਦਾਸੀ ਕਾਵ, ਰਾਮ ਸਰੂਪ ਅਨਖੀ, ਸਾਰੇ ਤਰ੍ਹਾਂ ਦੇ ਸਾਡੇ ਕੋਲ ਟਾਈਟਲ ਹੈਗੇ ਨੇ। ਸਿੱਖ ਇਤਿਹਾਸ ਪੰਜਾਬ ਹੋ ਗਿਆ ਹੈ ਨਾ, ਜਾਂ ਫਿਰ ਜਿਵੇਂ ਸਿੱਖ ਨਾਵਲ ਨੇ ਕੁਛ ਉਹ ਵਾਲੇ ਹੈ ਨਾ, ਸਿੱਖ ਰਾਜ ਦੇ ਜੋ ਵੀ ਹੈ, ਜੋ ਨਵੀਆਂ ਕਿਤਾਬਾਂ ਆਈਆਂ, ਆਜ਼ਾਦਨਾਮਾ, ਕੌਰਨਾਮਾ, ਸਾਰੀਆਂ ਕਿਤਾਬਾਂ ਮਤਲਬ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ। ਲਾਹੌਰ ਬੋਲ ਦਾ ਕਿਤਾਬ ਗਿਲ ਰੌਂਤਾ ਦੀ ਨਵੀਂ ਆਈ, ਖੁਸ਼ੀਆਂ ਦਾ ਕੋਰਸ, ਉਹ ਮਤਲਬ ਇੰਨੀਆਂ ਕਿਤਾਬਾਂ ਅਸੀਂ ਲਈਆਂ 40-50, ਸਾਰੀਆਂ ਨਾਲ ਦੀ ਨਾਲ ਹੀ ਵਿਕ ਗਿਆ। ਮਤਲਬ ਅੱਜ ਤੱਕ ਵੀ ਨਹੀਂ ਬਚੀਆਂ ਕਿਤਾਬਾਂ। ਤਾਂ ਮਤਲਬ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਅਸੀਂ ਦੇਖਿਆ ਕਿ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਕਿਤਾਬਾਂ ਨਾਲ ਜੋੜ ਰਹੇ ਨੇ। ਤੇ ਜਿਹੜੀ ਨਾਵਲ ਵਗੈਰਾ, ਜੇ ਮੈਂ ਤੁਹਾਨੂੰ ਪੁੱਛਾਂਗੇ ਖੁਸ਼ਵੰਤ ਸਿੰਘ ਜੀ ਦੇ ਤੁਸੀਂ ਨਾਵਲ ਰੱਖੇ ਹੋਏ ਆ ਜੀ? ਉਹ ਵੀ ਖੁਸ਼ਵੰਤ ਸਿੰਘ ਦੇ ਸਾਡੇ ਕੋਲ ਪੰਜਾਬ ਦੇ ਇਤਿਹਾਸ ਤੇ ਪੰਜਾਬ ਦੇ ਦੁਕਾਨ ਤੇ ਇੱਦਾਂ ਉਹ ਕਿਤਾਬਾਂ ਹੈਗੀਆਂ ਸੀ, ਉਹ ਸਾਰੀਆਂ ਵਿਕ ਗਈਆਂ। 2 ਸਾਡੇ ਕੋਲ ਸਿਰਫ ਰਹਿ ਗਿਆ, ਦੂਜਾ ਭਾਗ, ਮਤਲਬ ਹੋਰ ਕੁਝ ਵੀ ਨਹੀਂ ਬਚਿਆ। ਬਹੁਤ ਸਾਰੀਆਂ ਕਿਤਾਬਾਂ ਸੀਗੀਆਂ। ਜ਼ਿਆਦਾਤਰ ਆਪਣੇ
ਨਾਨਕ ਸਿੰਘ ਦੇ ਨਾਵਲ ਨੇ ਜੀ, ਜਾਂ ਹੋ ਗਿਆ ਜਸਵੰਤ ਸਿੰਘ ਕਮਲ ਦੀਆਂ ਹੋ ਗਈਆਂ, ਤੇ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ, ਨਾਵਲ, ਸਭ ਕੁਝ ਆਪਣੇ ਕੋਲੇ। ਮੈਨੂੰ ਤਾਂ ਪਰਸਨਲੀ ਇਹ ਲੱਗਦਾ ਕਿ ਜੇ ਕੋਈ ਸਟਾਰਟਿੰਗ ਦਾ ਰੀਡਰ ਹੈ ਉਹਨਾਂ ਨੂੰ ਨਾਨਕ ਸਿੰਘ ਦੇ ਨਾਵਲ ਤਾਂ ਜ਼ਰੂਰ ਪੜ੍ਹਨੇ ਚਾਹੀਦੇ ਆ। ਬੜੇ ਈਜ਼ੀ ਤੇ ਬੰਦਾ ਬਹੁਤ ਜਲਦੀ ਲੱਗ ਜਾਂਦਾ ਹੈ। ਪਵਿੱਤਰ ਪਾਪੀ ਕਿਤਾਬ ਆ ਜੀ ਇਹ। ਸਟਾਰਟਿੰਗ ਵਾਲਾ ਜੇ ਤੁਸੀਂ ਸਿਟਿੰਗ ਆਪਦੀ ਬਣਾਉਣੀ ਆ, ਕਈ ਵਾਰ ਆਪਾਂ ਨੂੰ ਹੁੰਦਾ ਇੰਟਰਸਟ ਨਹੀਂ ਬਣਦਾ ਹਨਾ, ਮੇਨ ਪ੍ਰੋਬਲਮ ਉਹ ਹੁੰਦੀ ਹੈ। ਜਦੋਂ ਤੁਸੀਂ ਇਹ ਕਿਤਾਬ ਸ਼ੁਰੂ ਕਰਦੇ ਹੋ ਤੁਹਾਡਾ ਇੰਟਰਸਟ ਬਣਨ ਲੱਗ ਜਾਂਦਾ ਪੜ੍ਹਨ 'ਚ, ਰੀਡਿੰਗ 'ਚ ਸਿਟਿੰਗ ਬਣਨ ਲੱਗ ਜਾਂਦੀ ਹੈ। ਤੇ ਸਿਟਿੰਗ ਬਣਦੀ ਆ ਫਿਰ ਤੁਸੀਂ ਅੱਗੇ ਗਾਹਾਂ ਦੀ ਗਾਹਾਂ ਕੈਰੀ ਆਨ ਕਰ ਲੈਂਦੇ ਹੋ, ਜਿਵੇਂ ਤੁਹਾਡਾ ਇੰਟਰਸਟ ਬਣਦਾ ਵੀ ਮੇਰਾ ਇਤਿਹਾਸ 'ਚ ਇੰਟਰਸਟ ਆ, ਜਾਂ ਕਵਿਤਾਵਾਂ 'ਚ, ਜਾਂ ਨਾਵਲ, ਜਾਂ ਕਹਾਣੀਆਂ 'ਚ। ਇੱਥੋਂ ਸ਼ੁਰੂ ਕਰ ਸਕਦੇ ਹੋ ਤੁਸੀਂ। ਹੋਰ ਡਿਲੀਵਰੀ ਪਿਕਅਪ ਵੀ ਕਰਦੇ ਆ, ਮਤਲਬ ਡਿਲੀਵਰੀ ਵੀ ਕਰਦੇ ਆ ਅਸੀਂ ਐਡਲੇਡ, ਤਸਮੈਨੀਆ, ਨਿਊਜ਼ੀਲੈਂਡ, ਸਾਰੀਆਂ ਜਗ੍ਹਾ ਤੇ ਜਿੱਥੋਂ ਵੀ ਆਰਡਰ ਆਉਂਦਾ ਹੈ। ਹਾਂਜੀ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਪਿਕਅਪ ਵੀ ਹੋ ਜਾਂਦਾ ਜਿਨ੍ਹਾਂ ਨੇ ਪਿਕਅਪ ਕਰਨਾ ਹੈ। WhatsApp ਤੇ ਇੰਸਟਾਗ੍ਰਾਮ, ਫੇਸਬੁੱਕ ਸਾਰੇ ਕਿਤੇ ਸਾਡੇ ਹੈਗੇ ਆ ਪੇਜ, ਟਿਕਟੌਕ ਤੇ। ਜਦੋਂ ਮੈਂ ਵੈਸੇ ਨਾਰਮਲੀ ਟਿਕਟੌਕ ਵਗੈਰਾ ਤੇ ਕਿਤੇ ਮੈਂ ਰਿਕਮੈਂਡ ਕਰਦਾ ਬੁੱਕਸ, ਤਾਂ ਜੇ ਤੁਸੀਂ ਇੱਕ ਹੈਗੀ ਸੰਤੋਖ ਸਿੰਘ ਧੀਰ ਜੀ ਦੀ ਮਹਾਰਾਣੀ ਜਿੰਦਾ ਦੇ ਉੱਪਰ ਕਿਤਾਬ ਹੈ, ਮੈਨੂੰ ਉਹਨਾਂ ਦਾ ਫਿਲਹਾਲ ਨਾਮ ਨਹੀਂ ਯਾਦ ਆ ਰਿਹਾ। ਹਾਂਜੀ, ਸੋਹਣ ਸਿੰਘ ਸੀਤਲ ਦੀ, ਸੌਰੀ, ਹਾਂਜੀ, ਉਹਨਾਂ ਦੀ ਮਹਾਰਾਣੀ ਜਿੰਦਾ ਦੇ ਉੱਤੇ ਉਧਰ ਪਈਆਂ ਨੇ ਆਪਣੇ ਕੋਲ। ਉਹ ਮਹਾਰਾਣੀ ਜਿੰਦਾ ਅਸੀਂ ਇੰਨੀਆਂ ਲੈ ਕੇ ਆਏ ਹੋਵਾਂਗੇ, ਕੋਈ ਵੀ ਨਹੀਂ ਬਚੀ। ਮਤਲਬ ਉਹ ਇੰਨੀ ਜ਼ਿਆਦਾ ਕਿਤਾਬ ਮਸ਼ਹੂਰ ਹੈ। ਕਿਉਂਕਿ ਲਗਭਗ ਮੈਨੂੰ ਵੀ ਬਹੁਤ ਜਣੇ ਪੁੱਛਦੇ ਆ ਕਿ ਵੀ ਅਸੀਂ ਕਿੱਥੋਂ ਖਰੀਦੀਏ, ਬਹੁਤ ਲੋਕਾਂ ਨੂੰ ਨਹੀਂ ਪਤਾ ਲੱਗਦਾ। ਸਾਡੇ ਕੋਲ ਵੈਸੇ ਹੋਰ ਪਈਆਂ ਹੋਈਆਂ ਦੁਕਾਨ 'ਚ, ਟਾਰਨੇਟ ਦੇ ਵਿੱਚ। ਇੱਥੇ ਮਤਲਬ ਇੱਕ ਵਾਰੀ ਸਟਾਕ ਮਤਲਬ ਆਊਟ ਆਫ ਸਟਾਕ ਹੋ ਗਿਆ। ਮਤਲਬ ਇਹ ਕਿਹਾ ਜਾਵੇ ਕਿ ਤੁਹਾਡਾ 2 ਦਿਨਾਂ ਦੇ ਵਿੱਚ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਲੋਕਾਂ ਦੇ ਨਾਲ। ਬਹੁਤ ਵਧੀਆ ਜੀ ਸੀ, ਮਤਲਬ ਵਧੀਆ ਇਹ ਲੱਗਿਆ ਕਿ ਲੋਕ ਬਹੁਤ ਜ਼ਿਆਦਾ ਕਿਤਾਬਾਂ ਨਾਲ ਜੁੜ ਰਹੇ ਨੇ, ਪੰਜਾਬੀ ਨਾਲ, ਪੰਜਾਬੀਅਤ ਨਾਲ, ਹਨਾ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਮਤਲਬ ਸਾਡਾ ਮੇਨ ਮਕਸਦ ਇਹ ਹੈ ਕਿ ਸਾਡੀ ਕਿਤਾਬਾਂ ਦੇ ਕੋਈ ਰੇਟ ਇੰਨੇ ਜ਼ਿਆਦਾ ਨਹੀਂ ਹੈ। ਸਾਡੀ 5 ਤੋਂ ਲੈ ਕੇ ਮਤਲਬ $5 ਦੀ ਵੀ ਕਿਤਾਬ ਹੈ ਸਾਡੇ ਕੋਲ, 5, 10, 15, ਮਤਲਬ ਸਾਡੇ ਐਵਰੇਜ ਰੇਟ ਇੰਨੇ ਹੀ ਨੇ, 20, 25। ਪਰ ਸਾਨੂੰ ਇਹ ਖੁਸ਼ੀ ਹੁੰਦੀ ਕਿ ਲੋਕ ਕਿਤਾਬਾਂ ਨਾਲ ਇੰਨਾ ਜ਼ਿਆਦਾ ਜੁੜ ਰਹੇ ਨੇ। ਇਹ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਤੋਂ ਆ ਕੇ ਲੋਕ ਉੱਥੇ ਨਾਲ ਜ਼ਿਆਦਾ, ਮੈਨੂੰ ਲੱਗਦਾ ਇੱਥੇ ਲੋਕ ਜ਼ਿਆਦਾ ਪੰਜਾਬ ਨਾਲ ਜੁੜੇ ਹੋਏ ਨੇ ਤੇ ਕਿਤਾਬਾਂ ਨਾਲ। ਥੈਂਕ ਯੂ ਤੁਹਾਡਾ, ਧੰਨਵਾਦ ਜੀ। ਲਾਸਟ ਮੇਰਾ ਸਵਾਲ ਕਿ ਆ ਜਿੰਨੀ ਸਟਾਲ ਲੱਗੀ ਹੋਈ ਆ, ਤੁਸੀਂ ਹੁਣ ਇਹ ਨਹੀਂ ਕਹਿਣਾ ਕਿ ਵੀ ਉਹ ਕਿਤਾਬ ਵਿਕ ਗਈ ਆ, ਪਰ ਮੈਨੂੰ ਇਦਾਂ ਦੀਆਂ 5 ਕਿਤਾਬਾਂ ਦੱਸਣੀਆਂ ਨੇ ਕਿ ਜਿਹੜੇ ਸਾਡੇ ਦਰਸ਼ਕ ਦੇਖਣਗੇ ਵੀ ਸਟਾਰਟਿੰਗ ਦਾ ਬਿਲਕੁਲ ਰੀਡਰ ਆ, ਉਹਨੂੰ ਇਹ ਕਿਤਾਬਾਂ ਪਸੰਦ ਆਣਗੀਆਂ ਤੇ ਉਹ ਪੜ੍ਹਨ ਲਈ ਮਤਲਬ ਉਹਦੀ ਇੱਛਾ ਪੈਦਾ ਹੋਊਗੀ। ਹਾਂਜੀ, ਇੱਕ ਤਾਂ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਪਵਿੱਤਰ ਪਾਪੀ ਜ਼ਰੂਰ ਪੜ੍ਹੋ। ਹਾਂਜੀ, ਚਿੱਟਾ ਲਓ, ਚਲੋ ਸੋਲਡ ਆਊਟ ਆ, ਉਹ ਚਲੋ ਰਹਿਣ ਦਿੰਦੇ ਆਪਾਂ। ਤੇ ਇੱਕ ਲੂਣਾ ਲੈ ਸਕਦੇ ਆ ਆਪਾਂ, ਸ਼ਿਵ ਕੁਮਾਰ ਬਟਾਲਵੀ ਜੀ ਦੀ। ਤੁਹਾਨੂੰ ਲੱਗਦਾ ਨਹੀਂ ਹੈ ਕਿ ਕੁਝ ਔਖੀ ਹੈ ਲੂਣਾ? ਨਹੀਂ, ਠੀਕ ਆ ਜੀ। ਇਹ ਮਤਲਬ ਜੇ ਤੁਹਾਡੀ ਸਟਾਰਟਿੰਗ ਕਰੋਗੇ, ਜੇ ਤੁਸੀਂ ਪਵਿੱਤਰ ਪਾਪੀ ਤੋਂ ਪੜ੍ਹਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਮੇਰੇ ਹਿਸਾਬ ਨਾਲ ਆਹ ਸਮਝ ਆ ਜੂਗੀ। ਹਾਂਜੀ। ਬਾਕੀ ਇੱਧਰ ਆਪਣੇ ਕੋਲੇ ਸਿੱਖ ਰਾਜ ਕਿਵੇਂ ਬਣਿਆ, ਇਹ ਜ਼ਰੂਰ ਪੜ੍ਹਨੀ ਚਾਹੀਦੀ ਆ। ਇਹ ਸਾਡੀ ਹੁਣ ਸੈਕਿੰਡ ਰਿਕਮੈਂਡੇਸ਼ਨ ਹੋ ਗਈ ਸੀ। ਪਿੱਛੇ ਵੀ ਜਿਹੜੇ ਬੁੱਕ ਸ਼ਾਪ ਤੇ ਗਏ ਸੀਗੇ, ਉਹਨਾਂ ਨੇ ਵੀ ਸਾਨੂੰ ਇਹੀ ਬੁੱਕ ਸੁਜੈਸਟ ਕੀਤੀ ਹੈ, ਸੋਹਣ ਸਿੰਘ ਸ਼ੀਤਲ ਦੀ। ਕਿਸੇ ਨੇ ਨਵੀਆਂ ਪੜ੍ਹਨੀਆਂ ਸ਼ੁਰੂ ਕਰਨੀਆਂ ਤਾਂ ਛੋਟੇ ਕਿਤਾਬਾਂ ਨੇ, ਜਿਵੇਂ ਮਹਾਰਾਜਾ ਦਲੀਪ ਸਿੰਘ ਛੋਟੀ ਹੈ, ਮਹਾਰਾਣੀ ਜਿੰਦਾ, ਇਹ ਬਿਲਕੁਲ ਛੋਟੀ ਕਿਤਾਬਾਂ ਹੈ। ਤੁਸੀਂ ਇਹ ਪੜ੍ਹਨੇ ਸ਼ੁਰੂ ਕਰ ਸਕਦੇ ਹੋ। ਕੰਵਰ ਨਿਹਾਲ ਸਿੰਘ, ਮਹਾਰਾਜਾ ਸ਼ੇਰ ਸਿੰਘ, ਇਹ ਸਾਰੇ ਜਿਹੜੇ ਮਤਲਬ ਸਿੱਖ ਇਤਿਹਾਸ ਨਾਲ ਉਹ ਰੱਖਦੇ ਨੇ, ਇੰਟਰਸਟ ਰੱਖਦੇ ਆ, ਉਹ ਇਹ ਸਾਰੇ ਕਿਤਾਬਾਂ ਪੜ੍ਹ ਸਕਦੇ ਨੇ। ਜਾਂ ਸੋਹਣ ਸਿੰਘ ਸੀਤਲ ਦੇ ਤੂਤਾਂ ਵਾਲਾ ਖੂਹ, ਠੀਕ ਹੈ, ਗਿਆਨੀ ਗੁਰਦਿੱਤ ਸਿੰਘ ਦਾ ਮੇਰਾ ਪਿੰਡ, ਉਹ ਬਹੁਤ ਸੌਖੀ ਕਿਤਾਬ ਹੈ। ਉਹ ਆਪਣਾ ਮਤਲਬ ਉੱਚੀ ਭਾਸ਼ਾ ਇੱਦਾਂ ਦੀ ਵਰਤੀ ਹੋਈ ਆ ਜਿਹੜੀ ਆਪਾਂ ਅੱਜ ਕੱਲ੍ਹ ਵਰਤਦੇ ਹੀ ਨਹੀਂ ਆ। ਆਪਾਂ ਸ਼ਬਦ ਅਲੋਪ ਹੁੰਦੇ ਜਾ ਰਹੇ ਆ, ਦਾ ਮਤਲਬ ਉਹ ਵਧੀਆ ਹੈ। ਮੈਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਪੰਜਾਬੀ ਨਾਲ ਇੱਦਾਂ ਜੁੜਨਾ ਚਾਹੀਦਾ, ਲਿਖਣਾ ਚਾਹੀਦਾ ਹੈ। ਆਪਾਂ ਮੈਸੇਜ ਵੀ ਕਰਦੇ ਹਾਂ ਕਿਸੇ ਨੂੰ, ਹਨਾ, ਤਾਂ ਉਹ ਪੰਜਾਬੀ ਲਿਖੋ, ਪੰਜਾਬੀ ਪੜ੍ਹੋ, ਤੇ ਹਨਾ ਪੰਜਾਬੀ ਸਭ ਨਾਲ ਬੋਲੋ। ਕੋਈ ਮਤਲਬ ਕਿ ਜਿਹੜੇ ਬੱਚੇ ਬਿਲਕੁਲ ਆਪਣੇ ਹਜੇ ਮਤਲਬ ਇੰਗਲਿਸ਼ ਬੋਲ ਰਹੇ ਨੇ ਤੇ ਛੋਟੇ ਬੱਚਿਆਂ ਨੂੰ ਕਹਿਣਾ ਹੋਵੇ ਕਿ ਵੀ ਆਹ ਮਤਲਬ ਉਹਨਾਂ ਨੂੰ ਲਾਉਣਾ ਹੋਵੇ ਪੰਜਾਬੀ ਬੋਲਣ ਦੇ ਲਈ, ਤਾਂ ਤੁਸੀਂ ਇਦਾਂ ਦਾ ਕੋਈ ਕਾਇਦਾ ਵਗੈਰਾ ਕੁਝ ਰੱਖਿਆ ਹੈ? ਹਾਂਜੀ, ਸਾਡੇ ਕੋਲ ਹੈਗੇ ਸੀਗੇ ਪਹਿਲਾਂ ਜਿਹੜੇ ਕਿ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਦੋਨੋਂ ਲਿਖੇ ਹੋਏ ਸੀਗੇ। ਮਤਲਬ ਜਿਵੇਂ ਸਟੋਰੀਆਂ ਹੁੰਦੀਆਂ ਬੈਡ ਟਾਈਮ, ਪਹਿਲਾਂ ਅੰਗਰੇਜ਼ੀ 'ਚ ਲਿਖਿਆ, ਪੰਜਾਬੀ 'ਚ ਲਿਖਿਆ, ਫਿਰ ਅੰਗਰੇਜ਼ੀ 'ਚ। ਜਿਹਨਾਂ ਨੂੰ ਦਿੱਕਤ ਆਉਂਦੀ ਸਮਝਣ 'ਚ, ਉਹ ਫਿਰ ਇੱਦਾਂ ਪੜ੍ਹ ਸਕਦੇ ਨੇ। ਮਤਲਬ ਸੌਖਾ ਹੈ ਵੀ ਸਮਝਣਾ, ਹੈ ਨਾ, ਵੀ ਕੀ ਕਹਿ ਰਹੇ ਨੇ, ਕੀ ਕਹਿਣਾ ਚਾਹੁੰਦੇ ਨੇ। ਤਾਂ ਉਹ ਬੱਚਿਆਂ ਨੂੰ ਬਹੁਤ ਵਧੀਆ ਲੱਗੀਆਂ। ਉਹ ਵੀ ਸਾਡੀਆਂ ਮਤਲਬ ਕਿੰਨੀਆਂ ਸਾਰੀਆਂ ਆਈਆਂ ਸੀ, ਉਹ ਸਾਰੀਆਂ ਹੀ ਲੱਗ ਗਈਆਂ ਨਾਲ ਦੀ ਨਾਲ ਹੀ। ਹਾਂਜੀ, ਜਿਵੇਂ ਜੇ ਤੁਸੀਂ ਸਟਾਰਟਿੰਗ ਕਰਨੀ ਹੈ ਤਾਂ ਲੈਟਸ ਲਰਨ ਗੁਰਮੁਖੀ ਤੋਂ ਸਟਾਰਟਿੰਗ ਕਰ ਸਕਦੇ ਬੱਚਿਆਂ ਲਈ, ਇਹ ਮੇਨ ਬੱਚਿਆਂ ਲਈ। ਇਹਦੇ ਵਿੱਚ ਥੋੜਾ ਜਿਹਾ ਖੋਲ ਕੇ ਤਾਂ ਇਹ ਚੌਥਾ ਭਾਗ ਹੈ। ਇਹਦੇ 4 ਭਾਗ ਸੀਗੇ। ਪਹਿਲਾ ਊੜਾ ਐੜਾ, ਦੂਜਾ, ਤੀਜਾ, ਚੌਥਾ, ਇਦਾਂ ਕਰਕੇ। ਹਾਂਜੀ।
ਸੋ ਇਹ ਮਤਲਬ ਕਿ ਜਦ ਕਿਸੇ ਨੇ ਖਰੀਦਣੀ ਹੋਣ ਤਾਂ ਤੁਹਾਡੀ ਜਿਹੜੀ ਹੈਗੀ ਪੰਜਾਬ ਕਿਤਾਬ ਘਰ ਮੈਲਬਨ ਤੋਂ ਮਤਲਬ ਕਿ ਬਾਏ ਕਰ ਸਕਦੇ ਆ ਜੀ। ਸਾਡੀ ਵੈਬਸਾਈਟ ਔਨ ਲਾਈਕ ਪ੍ਰੋਸੈਸ 'ਚ ਚੱਲ ਰਹੀ ਹੈ, ਬਣ ਰਹੀ ਹੈ, ਤੇ ਪਰ WhatsApp ਤੇ Instagram Facebook TikTok ਕਿਤੇ ਵੀ ਮੈਸੇਜ ਕਰ ਸਕਦੇ ਆ। ਹਾਂਜੀ ਥੈਂਕ ਯੂ ਸੋ ਮਚ ਫॉर योर ਟਾਈਮ। ਇਹ ਧੰਨਵਾਦ, ਬਹੁਤ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਭਾਜੀ, ਵਧੀਆ ਜੀ, ਤੁਸੀਂ ਦੱਸੋ ਜੀ? ਤੁਸੀਂ ਦੱਸੋ ਜੀ। ਬਹੁਤ ਵਧੀਆ ਭਾਜੀ, ਤੁਸੀਂ ਦੱਸੋ ਭਾਈ। ਚੜ੍ਹਦੀ ਕਲਾ ਭਾਜੀ। ਲੋ ਸਾਡੇ ਨਾਲ 3 ਇੱਥੇ ਆਏ ਨੇ ਮੁੰਡੇ, ਤੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਭਾਈ ਕਿੱਥੋਂ ਆਏ ਹੋ ਤੁਸੀਂ? ਅਸੀਂ ਭਾਜੀ ਸਿਡਨੀ ਤੋਂ ਆਏ ਆ, ਬਲੈਕ ਟਾਊਨ ਤੋਂ। ਸਾਰੇ ਜਣੇ? ਹਾਂਜੀ। ਤੇ ਇੱਥੇ ਆਉਣ ਦਾ ਕੀ ਮਤਲਬ ਕੀ ਆਇਆ ਕਿ ਸਬਬ ਕਿ ਵੀ ਹਾਂ ਯਾਰ ਇੱਥੇ ਜਾਣਾ ਹੀ ਜਾਣਾ? ਇੱਥੇ ਭਾਜੀ ਹਰ ਸਾਲ ਆਉਂਦੇ ਆ ਜੀ ਅਸੀਂ, ਆਪਣੇ ਕਲਚਰ ਦਾ ਵਧੀਆ। ਨਹੀਂ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਤੁਸੀਂ 2 ਦਿਨ ਇੱਥੇ ਰਹੇ ਹੋ। ਭਾਜੀ ਐਕਸਪੀਰੀਅੰਸ ਸਾਡਾ ਐਵੇਂ ਆ ਕਿ ਜਿਵੇਂ ਆਪਣੀ ਗਾਂ ਜਨਰੇਸ਼ਨ ਆ ਰਹੀ ਅਗਲੀ ਹੈ ਨਾ, ਆਪਾਂ ਆਵਾਂਗੇ, ਸਾਡੇ ਬੱਚੇ ਆਉਣਗੇ, ਆਪਣਾ ਕਲਚਰ ਸਿੱਖਣਗੇ, ਤੇ ਇਹ ਸਾਡੇ ਲਈ ਬਹੁਤ ਵਧੀਆ ਆ। ਤੇ ਜਿਵੇਂ ਇੱਥੇ ਗ੍ਰਿਫਤ ਹੋ ਗਿਆ, ਦੂਜੀਆਂ ਸਿੱਖ ਗੇਮਸ ਹੋ ਗਈਆਂ ਹੈ ਨਾ, ਉਹਦੇ ਨਾਲ ਸਾਨੂੰ ਆਪਣੇ ਜਿੱਦਾਂ ਆਪਾਂ ਸਾਰੇ ਮੋਸਟਲੀ ਪੰਜਾਬੀ ਕਬੱਡੀ ਨੂੰ ਪਸੰਦ ਕਰਦੇ ਆ, ਤੇ ਸਾਡੇ ਵਧੀਆ ਤੋਂ ਵਧੀਆ ਪਲੇਅਰ ਦੇਖਣ ਨੂੰ ਮਿਲਦੇ ਆ ਇੱਥੇ, ਤੇ ਤਰ੍ਹਾਂ ਦੇ ਲੋਕ ਦੇਖਣ ਨੂੰ, ਵਧੀਆ ਮਾਹੌਲ ਮਿਲਦਾ ਆ, ਤੇ ਵਧੀਆ ਲੱਗਦਾ ਭਾਜੀ। ਸਟਾਲ ਵਗੈਰਾ ਤਾਂ ਲੱਗੀਆਂ ਹੋਈਆਂ ਨੇ, ਤੇ ਸਾਡੇ ਨਾਲ ਹੁਣ ਜਿਹੜੀ ਸਟਾਲ ਦੇ ਉੱਤੇ ਆਏ ਥੋੜੀ ਜਿਹੀ ਅਲੱਗ ਹੈ। ਇਹਦੇ ਵਿੱਚ ਤੁਹਾਨੂੰ ਗਲਾਸਵੇਅਰ ਵਗੈਰਾ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਤੇ ਦੇਖਦੇ ਹਾਂ, ਆਓ ਇੱਥੇ ਦੇਖੋ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਭਾਈ, ਤੁਸੀਂ? ਆਹ ਦੇਖੋ ਸਾਡੇ ਬੰਦੇ ਇੱਧਰ ਵੀ ਖਰੀਦਣ ਪਹੁੰਚੇ ਹੋਏ ਆ, ਜਿਹੜੇ ਸਾਡੇ ਨਾਲ ਗੱਲਬਾਤ ਕਰਕੇ ਗਏ ਸੀਗੇ। ਤੇ ਭਾਜੀ ਕਿਵੇਂ ਦਾ ਰਿਸਪੌਂਸ ਰਿਹਾ ਤੁਹਾਡਾ 2 ਦਿਨਾਂ ਦਾ? ਕਾਫੀ ਵਧੀਆ ਰਿਸਪੌਂਸ ਰਿਹਾ ਜੀ। ਆਪਣਾ ਇੱਥੇ ਆਣਾ ਮਿਹਨਤ ਕੀਤੀ ਵਰਥ ਰਹੀ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਭਾਜੀ ਐਡਲੇਡ ਤੋਂ ਆਏ ਹਾਂ। ਏਸ ਹੋਮ ਡੈਕਰਸ ਨਾਮ ਤੋਂ ਸਾਡਾ ਆਪਣਾ ਬਿਜ਼ਨਸ ਹੈ, ਉੱਥੇ ਸ਼ਾਪ ਹੈ, ਤੇ ਆਪਾਂ ਉੱਥੇ ਫੋਟੋਜ਼ ਵਗੈਰਾ ਤੇ ਆਪਣਾ ਪਰਫਿਊਮ, ਦੁਬਈ ਪਰਫਿਊਮ ਸੈਲ ਕਰਦੇ ਹਾਂ, ਤੇ ਹੋਰ ਵੀ ਹੋਮ ਡੈਕਰ ਦੀ ਆਈਟਮ ਹੁੰਦੀਆਂ, ਤੇ ਆਪਣਾ ਕਾਫੀ ਵਧੀਆ ਰਿਸਪੌਂਸ ਰਿਹਾ ਜੀ। ਤੇ ਭਾਜੀ ਤੁਸੀਂ ਜਿਹੜੀ ਐਡੀਲੇਡ ਤੁਹਾਡੀ ਐਡੀਲੇਡ ਦੇ ਵਿੱਚ ਗੇਮਾਂ ਵੀ ਹੋਈਆਂ ਸੀ, ਉਹਦੇ ਵਿੱਚ ਤੁਹਾਡਾ ਕਿਵੇਂ ਰਿਹਾ? ਭਾਜੀ ਉਹ ਵੀ ਆਪਾਂ ਜੀ ਐਜ਼ ਅ ਬਿਜ਼ਨਸ ਦੇਖਿਆ ਜਾਵੇ ਬਹੁਤ ਵਧੀਆ ਉੱਥੇ ਰਿਹਾ ਸੀਗਾ, ਬਟ ਉੱਥੇ ਮੈਨੇਜਮੈਂਟ ਕਿੱਦਾਂ ਸੀਗੀ, ਇੱਥੇ ਦੀ ਮੈਨੇਜਮੈਂਟ ਸਾਨੂੰ ਬੈਟਰ ਲੱਗੀ ਇਨਸਟੈਡ ਆਫ ਓਵਲੀ ਸਿੱਕਮ ਤੇ ਮੈਨੇਜਮੈਂਟ। ਸੋ ਇੱਥੇ ਦਾ ਤੁਹਾਡੇ ਤੁਸੀਂ 2 ਦਿਨਾਂ ਤੋਂ ਲਗਾਤਾਰ ਇੱਥੇ ਮਤਲਬ ਕਿ ਅਲੱਗ-ਅਲੱਗ ਤੁਹਾਡੀਆਂ ਸਟਾਲ ਦੇਖ ਰਹੇ ਆ, ਕਿਤੇ ਕੁਝ ਗਲਾਸਵੇਅਰ ਨੇ, ਕੁਝ ਪਰਫਿਊਮਸ ਨੇ, ਤੇ ਕੁਝ ਬੱਚਿਆਂ ਦੀਆਂ ਵੀ ਚੀਜ਼ਾਂ ਨੇ, ਕੁਝ ਪੇਂਟਿੰਗਸ ਵੀ ਨੇ। ਇੱਥੇ ਮਤਲਬ ਕਿ ਲੋਕਾਂ ਦਾ ਕੀ ਰਿਸਪੌਂਸ ਰਿਹਾ ਤੁਹਾਡਾ ਇਹਦੇ ਵਿੱਚ? ਲੋਕਾਂ ਨੂੰ ਕਈ ਵਾਰੀ ਲੋਕਾਂ ਨੂੰ ਆ ਚੀਜ਼ਾਂ ਨਹੀਂ ਮਿਲਦੀਆਂ ਆਪਣੀ ਸਿਟੀ 'ਚ, ਕਾਫੀ ਬੇਸ਼ੱਕ ਉਹ ਐਡਲੇਡ ਵੀ ਰਹਿੰਦੇ ਨੇ ਨਾ, ਫਿਰ ਵੀ ਕਈਆਂ ਨੂੰ ਪਤਾ ਨਹੀਂ ਹੁੰਦਾ ਬਿਜ਼ਨਸ ਬਾਰੇ, ਬਟ ਇੱਥੇ ਆ ਕੇ ਕਾਫੀ ਵਧੀਆ, ਆਪਣਾ ਤਾਂ ਬਹੁਤ ਵਧੀਆ ਰਿਸਪੌਂਸ ਰਿਹਾ, ਕੋਈ ਕੰਪਲੇਂਟ ਨਹੀਂ ਜੀ। ਹੁਣ ਬਸ ਆਪਾਂ ਜ਼ਰੂਰ ਥੱਕੇ ਆ, ਲੇਕਿਨ ਉਹ ਵਰਥ ਰਿਹਾ ਜੀ। ਲਓ ਜੀ, ਸਟੀਲ ਦੇ ਭਾਂਡੇ ਆਪਣੇ ਪੰਜਾਬ ਦੀ ਯਾਦ ਦਿਵਾਉਂਦੇ ਹੋਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਇੱਥੇ 2 ਦਿਨਾਂ ਤੋਂ ਲਗਾਤਾਰ ਇਸ ਸਟਾਲ ਦੇ ਉੱਤੇ ਹੋ, ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਗ੍ਰਿਫਤ ਗੇਮਾਂ ਦੇ ਉੱਤੇ? ਅਸੀਂ ਫਸਟ ਟਾਈਮ ਆਏ ਹਾਂ, ਪਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ, ਔਰ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ। ਇੱਥੇ ਤੁਸੀਂ ਆਏ ਮਤਲਬ ਕਿਸ ਸ਼ਹਿਰ ਤੋਂ ਹੀ? ਅਸੀਂ ਸਿਡਨੀ ਤੋਂ ਆਏ ਹਾਂ, ਔਰ ਆਪਣਾ ਵੇਅਰ ਹਾਊਸ ਹੈਗਾ ਉੱਥੇ, ਜੇ ਸਟਾਈਲ ਫਰਨੀਚਰ ਦਾ ਵੇਅਰ ਹਾਊਸ ਹੈ, ਔਰ ਨਾਲ ਆਪਾਂ ਹੋਮਵੇਅਰ ਦੇ ਆਈਟਮਸ ਵੀ ਸੇਲ ਕਰਦੇ। ਚਲੋ ਬਹੁਤ ਮੈਨੂੰ ਲੱਗਦਾ ਕਿ ਤੁਸੀਂ ਇੱਥੋਂ ਕਾਫੀ ਵਧੀਆ ਤੁਹਾਡਾ ਰਿਸਪੌਂਸ ਰਿਹਾ, ਤੁਸੀਂ ਹੁਣ ਵੀ ਬਿਜ਼ੀ ਹੋ, ਤੇ ਇੱਥੋਂ ਤੁਸੀਂ ਮਤਲਬ ਇਸ ਸਟਾਲ ਤੋਂ ਬਾਹਰ ਨਿਕਲ ਕੇ ਕਿਹੜੀ ਇਹੋ ਜਿਹੀ ਚੀਜ਼ ਦੇਖੀ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੀ? ਅਸੀਂ ਜ਼ਿਆਦਾ ਇੰਜੋਏ ਕੀਤਾ ਸਾਰਿਆਂ ਨੇ, ਮਤਲਬ ਘੁੰਮੇ ਫਿਰੇ, ਬਾਕੀ ਹੋਰ ਵੀ ਸਾਰਿਆਂ ਨੇ ਜਿਨ੍ਹਾਂ ਨੇ ਸਟਾਲ ਲਾਇਆ ਬਹੁਤ ਜ਼ਿਆਦਾ ਐਫਰਟਸ ਲਾਏ ਨੇ ਸਾਰਿਆਂ ਨੇ, ਔਰ ਬਹੁਤ ਵਧੀਆ ਲੱਗਾ ਸਾਨੂੰ ਪਹਿਲੀ ਵਾਰ ਆਣ ਕੇ ਇੱਥੇ। ਔਰ ਬਾਕੀ ਜੋ ਗੇਮ ਵਾਲਾ ਮਾਹੌਲ ਸੀ ਉਹ ਤਾਂ ਬਹੁਤ ਵਧੀਆ ਸੀ। ਚਲੋ ਥੈਂਕ ਯੂ, ਧੰਨਵਾਦ ਜੀ ਤੁਹਾਡੇ ਟਾਈਮ ਦੇ ਲਈ, ਥੈਂਕ ਯੂ ਜੀ।